ਬਹੁਤਾ ਮਾਲ ਵੀ ਅੱਲਾਹ ਪਾਕ ਦੀ ਤਰਫੋਂ ਅਜ਼ਮਾਇਸ਼ ਹੁੰਦਾ ਹੈ। ਆਪਣੀ ਮਸਰੂਫੀਅਤ ਤੋਂ ਪਹਿਲਾਂ ਜਿਹੜੀ ਫਰਾਗਤ ਹੈ, ਯਾਨੀ ਜਦੋਂ ਤੁਸੀਂ ਫਾਰਗ ਹੋ, ਵਿਹਲੇ ਹੋ, ਉਹਨੂੰ ਗਨੀਮਤ ਜਾਣੋ। ਉਹ ਕੋਈ ਬੰਦਾ ਬੜਾ ਮਾਲਦਾਰ ਸੀ, ਉਹਨੇ ਢੱਗਿਆਂ ਦੀਆਂ 2 ਜੋਗਾਂ ਰੱਖੀਆਂ ਸਨ ਤੇ ਆਪਣਾ ਜ਼ਿਮੀਂਦਾਰਾ ਕਰਦਾ ਸੀ। ਇੱਕ ਦਿਨ ਆਪਣੇ ਡੇਰੇ ਬੈਠਾ ਤੇ ਉੱਥੋਂ ਇੱਕ ਅੱਲਾ ਦਾ ਫਕੀਰ ਦਰਵੇਸ਼ ਲੰਘਿਆ ਤੇ ਉਹ ਮੰਗਣ ਵਾਲੇ ਨੇ ਉਹਨੂੰ ਆਖਿਆ ਬਈ ਸਖੀਆ ਦੇ ਰੱਬ ਦੇ ਨਾਂ ਦਾ, ਤੇ ਆਂਦਾ ਚੱਲ ਚੱਲ ਬਾਬਾ, ਨਿਕਲਦਾ ਹੋਗਾ। ਤੇ ਉਹ ਜਿਹੜਾ ਦਰਵੇਸ਼ ਸੀ ਨਾ, ਜਿਹੜਾ ਜਾਂਦਾ ਸੀ ਪਿਆ ਮੰਗਣ ਵਾਲਾ, ਉਹਨੇ ਉਹਨੂੰ ਆਖਿਆ ਵੀ ਅੱਲਾ ਤੈਨੂੰ ਬਹੁਤਾ ਦੇ। ਉਹ ਇੰਨੀ ਗੱਲ ਕਰਕੇ ਟੁਰ ਗਿਆ ਗਾ। ਜਦੋਂ ਕੋਈ 6 ਮਹੀਨਿਆਂ ਬਾਅਦ ਬਾਬਾ ਫੇਰ ਉੱਥੋਂ ਦੀ ਲੰਘਿਆ ਨਾ, ਤੇ ਉੱਥੇ 2 ਜੋਗਾਂ ਦੀ ਬਜਾਏ 4 ਜੋਗਾਂ ਹੋਈਆਂ। ਤੇ ਫਿਰ ਉਹਨੇ ਆਖਿਆ ਵੀ ਸਖੀਆ ਦੇ ਰੱਬ ਦੇ ਨਾਂ ਦਾ, ਤੇ ਉਹਨੇ ਆਖਿਆ ਚੱਲ ਚੱਲ ਬਾਬਾ, ਮੰਗਣ ਵਾਲਿਓ ਤੁਸੀਂ ਸਾਡਾ ਹੀ ਰੱਖੇ ਹੈ। ਤੇ ਉਹ ਬਾਬਾ ਆਂਦਾ ਵੀ ਅੱਲਾ ਤੈਨੂੰ ਬਹੁਤਾ ਦੇ ਬਾਈ। ਇਹ ਨਹੀਂ ਗੱਲ ਕਰਕੇ ਟੁਰ ਗਿਆ। ਫਿਰ ਕੋਈ 6 ਮਹੀਨਿਆਂ ਬਾਅਦ ਉਹ ਬਾਬਾ ਉੱਥੋਂ ਦੀ ਲੰਘਿਆ ਨਾ, ਤੇ ਉੱਥੇ 4 ਜੋਗਾਂ ਦੀਆਂ 8 ਜੋਗਾਂ ਹੋਈਆਂ। ਤੇ ਉਹ ਬੰਦਾ ਜਿਹੜਾ ਨਾ, ਪਹਿਲਾਂ ਜਦੋਂ 2 ਜੋਗਾਂ ਸਨ ਤੇ ਬਹਿ ਕੇ ਹੁੱਕਾ ਸ਼ੁੱਕਾ ਪਾਇਆ ਹੁੰਦਾ ਸੀ ਤੇ ਬੈਠਾ ਸੀ ਪੂਰੀ ਠਾਠ ਦੇ ਨਾਲ। ਫਿਰ 4 ਜੋਗਾਂ ਹੋ ਗਈਆਂ ਹਨ ਤੇ ਬਹੁਤਾ ਮਸਰੂਫ ਹੋ ਗਿਆ। ਜਦੋਂ 8 ਜੋਗਾਂ ਹੋਈਆਂ ਨਾ, ਤੇ ਉਹ ਕੱਪੜੇ ਛਪੜੇ ਲਾਏ ਤੇ ਲੀੜਾ ਝਿੱਗਾ ਪਾਟਾ, ਭੈੜਾ ਹਾਲ, ਕੋਈ ਰੋਕ ਡੋਲ ਨਾ, ਕੋਈ ਹਾਲ ਨਾ। ਤੇ ਉਹ ਫਿਰ ਉਹਨੇ ਆਖਿਆ ਵੀ ਅੱਲਾ ਤੈਨੂੰ ਬਹੁਤਾ ਦੇ ਬਈ। ਤੇ ਉਹ ਨਾਲ ਇੱਕ ਬੰਦਾ ਸੀ, ਆਂਦਾ ਉਹ ਫਕੀਰਾ ਤੈਨੂੰ ਦਿੰਦਾ ਵੀ ਕੁਝ ਨਹੀਂ ਤੇ ਤੂੰ ਇਹਨੂੰ ਦੁਆਵਾਂ ਦੇਈ। ਉਹਨੇ ਆਖਿਆ ਦੁਆ ਨਹੀਂ, ਇਹਨੂੰ ਬਦਦੁਆ ਦੇਣਾ ਪਿਆ ਬਈ ਇੰਨਾ ਕਰ ਰੁੱਝ ਜਾਏ, ਇੰਨਾ ਕਰ ਮਸਰੂਫ ਹੋ ਜਾਏ ਕਿ ਤੈਨੂੰ ਸਿਰ ਖੁਰਕਣ ਨੂੰ ਵੀ ਵੇਲ ਨਾ ਮਿਲੇ। ਤੂੰ ਹਰ ਵੇਲੇ ਨਾ ਇੰਨਾ ਕੁ ਬਿਜ਼ੀ ਹੋ ਜਾਏ ਕਿ ਨਾ ਤੈਨੂੰ ਸਕੂਨ ਨਾਲ ਨੀਂਦਰ ਆ ਸਕੇ, ਨਾ ਤੂੰ ਆਰਾਮ ਸਕੂਨ ਨਾਲ ਸੌਂ ਸਕੇ, ਨਾ ਖਾ ਸਕੇ, ਨਾ ਪੀ ਸਕੇ, ਤੇਰਾ ਉਧਰ ਧਿਆਨ ਹੀ ਨਾ ਰਹੇ। ਸੋ ਮਸਰੂਫੀਅਤ ਜਿਹੜੀ ਏ ਹੋਣੀ ਚਾਹੀਦੀ ਏ। ਦੌਲਤ, ਮਾਲ, ਕਾਰੋਬਾਰ, ਬਿਜ਼ਨਸ ਵਗੈਰਾ ਵਗੈਰਾ ਹੋਣਾ ਚਾਹੀਦਾ। ਤੇ ਜੇ ਉਹ ਹੀ ਬਿਜ਼ਨਸ ਇੰਨਾ ਕਰ ਵੱਧ ਜੇ, ਇੰਨੀ ਕਰ ਮਸਰੂਫੀਅਤ ਵੱਧ ਜੇ ਕਿ ਗੋਲੀਆਂ ਖਾ ਕੇ ਵੀ ਨੀਂਦਰ ਨਾ ਆਵੇ, ਤੋ ਇੰਨੇ ਮਾਲ ਨੂੰ, ਇੰਨੇ ਬਿਜ਼ਨਸ ਨੂੰ, ਇੰਨੀ ਮਸਰੂਫੀਅਤ ਨੂੰ ਕੀ ਕਰਨਾ। ਉਹ ਕੋਈ ਬਾਦਸ਼ਾਹ ਸੀ ਨਾ, ਤੇ ਉਹਨੂੰ ਕੋਈ ਖਾਬ ਆਈ, ਉਹਨੇ ਤਾਬੀਰ ਕਰਨ ਵਾਲੇ ਸੱਦੇ। ਉਹਨੇ ਇੱਕ ਨੂੰ ਪੁੱਛਿਆ, ਉਹਨੇ ਆਖਿਆ ਮੈਨੂੰ ਇਹ ਖਾਬ ਆਈ ਹੈ ਤੇ ਇਹਦੀ ਤਾਬੀਰ ਕੀ? ਉਹਨੇ ਆਖਿਆ ਬਾਦਸ਼ਾਹ ਸਲਾਮਤ, ਤੁਹਾਡਾ ਸਾਰਾ ਖਾਨਦਾਨ ਮਰ ਜਾਣਾ ਤੇ ਸਾਰਿਆਂ ਤੋਂ ਬਾਅਦ ਤੁਸੀਂ ਮਰਨਾ, ਤੁਹਾਡੀ ਖਾਬ ਦੀ ਇਹ ਤਾਬੀਰ। ਉਹ ਬਾਦਸ਼ਾਹ ਨੂੰ ਬੜਾ ਗੁੱਸਾ ਲੱਗਾ, ਉਹਨੇ ਉਹਦੀ ਧੌਣ ਲਵਾ ਛੜੀ। ਉਹੀ ਖਾਬ ਦੀ ਤਾਬੀਰ ਕਰਨ ਵਾਸਤੇ ਉਹਨੇ ਹੋਰ ਕਿਸੇ ਨੂੰ ਸੱਦਿਆ। ਜਦੋਂ ਉਹਨੇ ਕੋਲੋਂ ਤਾਬੀਰ ਕਰਵਾਈ ਨਾ, ਤੇ ਉਹਨੇ ਆਖਿਆ ਬਾਦਸ਼ਾਹ ਸਲਾਮਤ, ਮੇਰਾ ਇਹ ਇਲਮ ਦੱਸਦਾ ਹੈ ਤੁਹਾਡੀ ਖਾਬ ਦੀ ਤਾਬੀਰ ਇਹ ਵੇ ਕਿ ਤੁਸੀਂ ਬੜੀ ਲੰਮੀ ਉਮਰ ਪਾਣੀ ਹੈ, ਸਭ ਤੋਂ ਲੰਮਾ ਤੁਸੀਂ ਜੀਓ ਦੇ। ਬਾਦਸ਼ਾਹ ਨੇ ਉਹਨੂੰ ਬੜਾ ਨਾਮ ਦਿੱਤਾ, ਬੜਾ ਖੁਸ਼ ਹੋਇਆ। ਗੱਲ ਉਹੀ ਹੁੰਦੀ, ਲੇਕਿਨ ਗੱਲ ਕਰਨ ਦਾ ਤਰੀਕਾ ਹੁੰਦਾ। ਔਰ ਜਿਹੜੇ ਸਿਆਣੇ ਬੰਦੇ ਹੁੰਦੇ ਨੇ, ਜਿਹੜੇ ਬਰੀਕ ਬੰਦੇ ਹੁੰਦੇ ਨੇ, ਜਿਹੜੇ ਦਾਨਸ਼ਵਾਰ ਹੁੰਦੇ ਨੇ, ਉਹ ਮੁਖਤਸਰ ਗੱਲ ਕਰਦੇ ਨੇ ਤੇ ਉਹ ਨਿੱਕੀ ਜਿਹੀ ਗੱਲ ਦੇ ਵਿੱਚੋਂ ਕਈ ਮਾਣੀ ਮਤਲਬ ਨਿਕਲਦੇ ਨੇ। ਜਿਵੇਂ ਉਹਨਾਂ ਫਰਮਾਇਆ ਨਾ ਪੀਰ ਵਾਰਿਸ ਸ਼ਾਹ ਨੇ ਕਿ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ, ਦਾਨਸ਼ਮੰਦ ਨੂੰ ਗੌਰ ਜ਼ਰੂਰ ਯਾਰੋ। ਸਮਝ ਆਈ ਗਈ ਹੋਣੀ ਤੁਹਾਨੂੰ। ਜਜ਼ਾਕੱਲਾ ਜੀ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।